ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰੰਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 9202137130, UK ਦੇ ਲਈ 3300101100, 3300101100, ਜਰਮਨੀ ਦੇ ਲਈ 5118090404, 511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 6128080501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਜਿਹੜੀ ਆਪਾਂ ਗੱਲਬਾਤ ਅੱਜ ਦੇ ਦਿਨ ਕਰਦੇ ਹਾਂ, ਸਾਡੇ ਨਾਲ ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਅਸੀਂ ਪੰਜਾਬ ਭਾਰਤ ਭਰ ਦੀਆਂ ਜਿਹੜੀਆਂ ਖਬਰਾਂ ਹੈ ਉਹਨਾਂ ਦੀ ਡੂੰਘਾਈ ਤੱਕ ਜਾਣ ਦੀ ਜਿਹੜੀ ਕੋਸ਼ਿਸ਼ ਕਰਦੇ ਹਾਂ। ਜੁੜ ਚੁੱਕੇ ਨੇ ਇਸ ਟਾਈਮ ਸਾਡੇ ਨਾਲ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਆਓ ਕਰਵਾ ਸਕਦੇ ਹੋ। ਉਹਨਾਂ ਦਾ ਫੋਨ ਨੰਬਰ 408 272 2500, 4082722500। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ, ਗੁਰਜੀਤ ਸਿੰਘ ਚਾਂਪੁਰ, ਸਤਨਾਮ ਸਿੰਘ ਸ਼ੇਰਗਿੱਲ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ ਜੀ, ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ 408 722 7698, 408 722 7698 ਦੇ ਉੱਤੇ। ਅਤੇ ਪੰਨੂ ਜੀ, ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਹੈ ਉਹ ਸ਼ੁਰੂ ਕਰਦੇ ਹਾਂ। ਇਹ ਦੇਖਣ ਨੂੰ ਮਿਲਿਆ ਵੀ ਬਾਦਲ ਹੁਣੀ ਉਹਨਾਂ ਨੇ ਮਜੀਠੀਏ ਦੀ ਜਿਹੜੀ ਹੈ ਜੀ ਪਿੱਠ ਥਪਥਪਾਈ ਜਾਂ ਪਿੱਠ 'ਤੇ ਖੜੇ ਵਿਧਾਨ ਸਭਾ 'ਚ। ਜੀ, ਐਕਚੁਅਲੀ ਵਿਧਾਨ ਸਭਾ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਜੀ ਉਹ ਦੇਖਣ ਨੂੰ ਮਿਲ ਰਿਹਾ। ਹਾਲਾਂਕਿ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਕਹਿੰਦੇ ਰਹੇ ਨੇ ਕਿ ਕੋਈ ਸਬੂਤ ਹੈ ਤਾਂ ਲਿਆਓ, ਮੈਂ ਜਿਹੜੀ ਹੈ ਜੀ ਉਹ ਕਾਰਵਾਈ ਕਰੂੰਗਾ। ਕਾਰਵਾਈ ਜਿਹੜੀ ਹੈ ਜੀ ਕੀ ਹੋਣੀ ਸੀ, ਕੀ ਕਰਨੀ ਸੀਗੀ, ਉਹ ਸਾਰਿਆਂ ਦੇ ਸਾਹਮਣੇ ਆ। ਪਰ ਵਿਧਾਨ ਸਭਾ ਦੇ ਵਿੱਚ ਹੁਣ ਜਿਹੜੇ ਵੱਡੇ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਹੋਰੀ, ਉਹ ਬਿਕਰਮ ਸਿੰਘ ਮਜੀਠੀਆ ਹੋਰਾਂ ਦੀ ਸਿੱਧਮ ਸਿੱਧੀ ਜਿਹੜੀ ਹੈ ਜੀ ਉਹ ਪਿੱਠ ਦੇ ਉੱਤੇ ਖੜੇ ਹੋਏ ਜਿਹੜਾ ਜੀ ਉਹ ਦਿਖਾਈ ਦਿੱਤੇ। ਤਲਖੀ ਜਿਹੜੀ ਹੈ ਜੀ ਉਹ ਵਾਹਵਾ ਹੋਈ ਵਿਧਾਨ ਸਭਾ ਦੇ ਵਿੱਚ ਨਸ਼ਿਆਂ ਵਾਲੇ ਮਾਮਲੇ ਦੇ ਉੱਤੇ, ਸਮਗਲਿੰਗ ਦੇ ਮੁੱਦੇ ਦੇ ਉੱਤੇ। ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੋਧੀ ਧਿਰ ਦੇ ਨਿਸ਼ਾਨੇ ਦੇ ਉੱਤੇ ਜਿਹੜਾ ਜੀ ਉਹ ਰਹੇ। ਪਰ ਜਿਹੜਾ ਮਰਿਆਦਾ ਮਤਾ ਲਿਆਉਣਾ ਸੀਗਾ, ਇਹ ਮਾਮਲਾ ਇੱਕ ਕਿਸਮ ਦੇ ਨਾਲ ਜਿਹੜਾ ਠੋਸੀ ਜਿਹੜਾ ਜੀ ਉਹ ਕਰ ਦਿੱਤਾ ਗਿਆ। ਕਾਂਗਰਸ ਨੇ ਸਦਨ ਦੇ ਵਿੱਚ ਰਾਜਪਾਲ ਦੇ ਭਾਸ਼ਣ ਦੇ ਉੱਤੇ ਜਿਹੜੀ ਬਹਿਸ ਚੱਲ ਰਹੀ ਸੀ, ਉਹਦੇ ਦੌਰਾਨ ਮਾਲ ਮੰਤਰੀ ਨੂੰ ਨਿਸ਼ਾਨਾ ਬਣਾਉਣ ਦਾ ਮੌਕਾ ਜਿਹੜਾ ਉਹ ਖੁੰਝਣ ਨਹੀਂ ਦਿੱਤਾ। ਕਾਂਗਰਸ ਨੇ ਮੁੱਖ ਮੰਤਰੀ ਦੇ ਪਰਿਵਾਰ ਤੇ ਸਮੁੱਚਾ ਵਪਾਰ ਹਥਿਆਉਣ ਦੇ ਵੀ ਦੋਸ਼ ਜਿਹੜੇ ਨੇ ਉਹ ਲਾਏ ਨੇ। ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ, ਉਹ ਕਹਿੰਦੇ ਕਿ ਸਾਨੂੰ ਰਾਜਨੀਤਿਕ ਵਿਅਕਤੀਆਂ ਨੂੰ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਨਹੀਂ ਕਰਨੀ ਚਾਹੀਦੀ। ਉਹਨਾਂ ਨੇ ਕਿਹਾ ਕਿ ਇਹ ਇੱਕ ਦੂਜੇ ਨੂੰ ਬਦਨਾਮ ਕਰਨ ਵਾਲੀ ਜਿਹੜੀ ਹੈ ਜੀ ਉਹ ਰਾਜਨੀਤੀ ਛੱਡਣੀ ਚਾਹੀਦੀ ਹੈ। ਕਿਉਂ ਛੱਡਣੀ ਚਾਹੀਦੀ ਹੈ ਜੀ ਇੱਕ ਦੂਜੇ ਨੂੰ ਰਾਜਨੀਤੀ ਜਿਹੜੀ ਹੈ ਉਹ ਬਦਨਾਮ ਕਰਨ ਵਾਲੀ? ਜੇ ਕਿਸੇ ਜਗ੍ਹਾ ਦੇ ਉੱਤੇ ਕੋਈ ਦੋਸ਼ੀ ਹੈ ਜਾਂ ਉਹਦੇ ਉੱਤੇ ਕੋਈ ਦੋਸ਼ ਲੱਗਦੇ ਨੇ ਤਾਂ ਇਹਦਾ ਮਤਲਬ ਇਹ ਹੈ ਜੀ ਕਿ ਉਹਦੀ ਆਲੋਚਨਾ ਨਾ ਕੀਤੀ ਜਾਵੇ। ਜੀ ਜੀ।
ਪ੍ਰਕਾਸ਼ ਸਿੰਘ ਬਾਦਲ ਹੋਰੀ ਕਹਿੰਦੇ ਕਿ ਜੇ ਮੇਰੇ ਉੱਤੇ ਕੱਲ ਨੂੰ ਕੋਈ ਦੋਸ਼ ਲੱਗ ਜਾਣਗੇ ਤੇ ਕੀ ਉਹਦਾ ਅਸਤੀਫਾ ਵੀ ਮੰਗਣਗੇ? ਤਾਂ ਕਿਉਂ ਨਹੀਂ ਮੰਗਿਆ ਜਾ ਸਕਦਾ ਜੀ ਅਸਤੀਫਾ? ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਕਿਹੜੀਆਂ ਵਿਸ਼ੇਸ਼ ਛੋਟਾਂ ਜਿਹੜੀਆਂ ਜੀ ਮਿਲੀਆਂ ਹੋਈਆਂ ਨੇ ਸੰਵਿਧਾਨ ਦੇ ਵਿੱਚ, ਜਿਹੜੀਆਂ ਇਹ ਕਹਿੰਦੀਆਂ ਨੇ ਕਿ ਉਹਨਾਂ ਦੀ ਉਮਰ ਦਾ ਤਕਾਜ਼ਾ ਹੈ, ਜਾਂ ਜ਼ਿਆਦੀ ਵਾਰੀ ਉਹ ਮੁੱਖ ਮੰਤਰੀ ਬਣੇ ਨੇ, ਜਾਂ ਸਭ ਤੋਂ ਵੱਧ ਬੇਵਕੂਫ ਪੰਜਾਬ ਨੂੰ ਉਹਨਾਂ ਨੇ ਬਣਾਇਆ ਜੀ ਸਮੇਂ-ਸਮੇਂ ਤੇ। ਸੋ ਇਸ ਕਰਕੇ ਉਹਨਾਂ ਨੂੰ ਸ਼ਾਇਦ ਹੋ ਸਕਦਾ ਇਹ ਲੱਗਦਾ ਹੋਵੇ ਕਿ ਉਹਨਾਂ ਨੂੰ ਕੋਈ ਵਿਸ਼ੇਸ਼ ਛੋਟਾਂ ਜਿਹੜੀਆਂ ਉਹ ਹਾਸਲ ਨੇ। ਜਿਹੜੀ ਇੱਕ ਰਿਪੋਰਟ ਕੱਲ ਆਈ ਸੀਗੀ ਉਹ ਇਹ ਕਹਿੰਦੀ ਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਤਾਂ ਬੜੀ ਲੇਟ ਐਂਟਰ ਕੀਤੀ ਹੈ ਇਸ ਮਾਮਲੇ ਦੇ ਵਿੱਚ। ਪੰਜਾਬ ਪੁਲਿਸ ਕੋਲੇ ਸਾਰੀ ਇਨਫੋਰਮੇਸ਼ਨ ਪਹਿਲਾਂ ਹੀ ਸੀਗੀ ਕਿ ਕਿਵੇਂ ਸਤਪ੍ਰੀਤ, ਸੱਤਾ, ਪਿੰਦੀ, ਲਾਡੀ ਜਿਹੜਾ ਜੀ ਇਹ ਸਾਰੇ ਵਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਆ ਕੇ ਮਿਲਦੇ ਰਹੇ ਨੇ, ਉਹਦੇ ਵਿਆਹ ਦੇ ਉੱਤੇ ਸ਼ਾਮਲ ਰਹੇ ਨੇ, ਉਹਦੇ ਜਿਹੜੇ ਇਲੈਕਸ਼ਨਸ ਹੋਈਆਂ ਨੇ ਉਹਦੇ ਦੌਰਾਨ ਆ ਕੇ ਉਹਦੀ ਜਿਹੜੀ ਹੈ ਜੀ ਉਹ ਮਦਦ ਕਰਦੇ ਰਹੇ ਨੇ। ਪੰਜਾਬ ਪੁਲਿਸ ਨੇ ਕੀਤਾ ਕੱਖ ਨਹੀਂ, ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਕੁਝ ਕਰਨ ਨਹੀਂ ਦੇਣਾ। ਸੋ ਹਾਲਾਤ ਜਿਹੜੇ ਨੇ ਜੀ ਉਹ ਇਸ ਤਰ੍ਹਾਂ ਦੇ ਨੇ ਕਿ ਕੋਈ ਸਾਨੂੰ ਜਿਹੜਾ ਜੀ ਉਹ ਕੁਝ ਕਵੇ ਨਾ, ਅਸੀਂ ਜੋ ਚਾਹੇ ਉਹ ਕਰਦੇ ਰਹੀਏ ਜੀ। ਜੀ ਬਿਲਕੁਲ ਜੀ, ਬਿਲਕੁਲ। ਤੇ ਨਾਲ ਹੀ ਸੁਖਪਾਲ ਖਹਿਰਾ ਹੋਣਾ ਨੇ ਵੀ ਜਿਹੜੀਆਂ ਤਸਵੀਰਾਂ ਆ ਉਹ ਸਾਰਿਆਂ ਦੇ ਸਾਹਮਣੇ ਲਿਆਂਦੀਆਂ। ਉਹ ਕਹਿੰਦੇ ਵੀ ਜੇ ਤੁਸੀਂ ਮੈਨੂੰ ਤਸਵੀਰ ਕਰਕੇ SIT ਬਣਾ ਰਹੇ ਹੋ ਤੇ ਇਹਨਾਂ ਸਾਰਿਆਂ ਵਾਸਤੇ ਕਿਉਂ ਨਹੀਂ? ਬਿਲਕੁਲ ਜੀ, ਇਸ ਮਸਲੇ ਦੇ ਉੱਤੇ ਉਹਨਾਂ ਨੇ ਕੁਝ ਜਿਹੜੀਆਂ ਵੱਖ-ਵੱਖ ਜਿਹੜੇ ਸਮਗਲਰ ਨੇ ਉਹਨਾਂ ਦੇ ਨਾਲ ਤਸਵੀਰਾਂ ਜਿਹੜੀਆਂ ਜੀ ਉਹ ਦੱਸੀਆਂ ਨੇ, ਲੋਕਾਂ ਨੂੰ ਜਿਹੜੀਆਂ ਸਾਹਮਣੇ ਲਿਆਂਦੀਆਂ ਨੇ। ਵੈਸੇ ਜਿਹੜੇ ਗੈਂਗਸਟਰ ਦੀ ਆਪਾਂ ਅਕਸਰ ਗੱਲ ਕਰਦੇ ਹਾਂ, ਜਿੰਨੇ ਮਾਰੇ ਗਏ ਜਿਹੜੇ ਗੈਂਗਸਟਰ ਨੇ ਕੁਝ ਇੱਕ, ਉਹਨਾਂ ਦਾ ਸਭ ਨੂੰ ਪਤਾ ਕਿ ਉਹਨਾਂ ਦਾ ਜਿਹੜਾ ਸਬੰਧ ਹੈ ਉਹ ਜੁੜਦਾ ਸੱਤਾਧਾਰੀ ਧਿਰ ਦੇ ਆਗੂਆਂ ਦੇ ਨਾਲ ਰਿਹਾ ਜੀ ਸਮੇਂ-ਸਮੇਂ ਸਿਰ। ਸਮੇਂ-ਸਮੇਂ ਸਿਰ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਰਹੀਆਂ ਨੇ। ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਨਾਲ ਫੋਟੋਆਂ ਕਿਤੇ ਥੋੜੀਆਂ ਨੇ। ਅਜੀਤ ਸਿੰਘ ਚਹਿਲ ਦੀ ਫੋਟੋ ਜਿਹੜੀ ਹੈ ਜੀ ਉਹ ਕਿਸੇ ਨੂੰ ਜਿਹੜੀ ਆ ਉਹ ਭੁੱਲੀ ਹੋਈ ਆ, ਜਾਂ ਫਿਰ ਜਿਹੜੇ ਬਿੱਟੂ ਔਲਖ ਹੈ ਉਹਦੀ ਫੋਟੋ ਜਿਹੜੀ ਹੈ ਜੀ ਉਹ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਨਾਲ, ਜਾਂ ਫਿਰ ਪਿੰਦੀ ਸੱਤੇ ਵਾਲੀ ਜਿਹੜੀਆਂ ਤਾਰਾਂ ਨੇ ਉਹ ਕਿਸੇ ਨੂੰ ਭੁੱਲੀਆਂ ਥੋੜੀ ਨੇ ਜੀ। ਜਿਹੜੀ SIT ਹੈ ਜੇ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਬਿਠਾਈ ਜਾ ਸਕਦੀ ਹੈ, ਨਿਰਸੰਦੇਹ ਜੇ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਦੋਸ਼ ਲੱਗ ਰਹੇ ਨੇ ਤਾਂ ਉਹਨਾਂ ਨੂੰ ਇਹਦਾ ਸਾਹਮਣਾ ਕਰਨਾ ਚਾਹੀਦਾ, ਔਰ ਇਹਦੇ ਵਿੱਚੋਂ ਜਿਹੜਾ ਜੀ ਉਹ ਸਹਿਯੋਗ ਵੀ ਕਰਨਾ ਚਾਹੀਦਾ SIT ਨੂੰ। ਪਰ ਇਹ ਸਿਆਸੀ ਤੌਰ ਦੇ ਉੱਤੇ ਲੱਗਦੀ ਹੈ ਜੀ SIT ਜਿਹੜੀ ਹੈ ਜੀ ਉਹ ਬਣਾਈ ਜਾ ਰਹੀ ਹੈ। SIT ਜਿਹੜੀ ਆ ਉਹ ਕਿਉਂ ਨਹੀਂ ਬਣਾਈ ਗਈ ਉਦੋਂ ਜਦੋਂ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਦੋਸ਼ ਲੱਗਦੇ ਨੇ, ਅੱਜ ਵੀ ਲੱਗਦੇ ਨੇ, ਉਹਦੇ ਉੱਤੇ ਵੀ SIT ਜਿਹੜੀ ਹੈ ਜੀ ਉਹ ਬਣਾ ਲਈ ਜਾਵੇ। ਅਦਾਲਤ ਦੇ ਵੱਲੋਂ ਇੱਕ ਦੋਸ਼ੀ ਕਰਾਰ ਦਿੱਤੀ ਜਾ ਚੁੱਕੀ ਔਰਤ ਜਿਹਦੇ ਉੱਤੇ ਇਸ ਗੱਲ ਦਾ ਦੋਸ਼ ਹੈ, ਠੀਕ ਹੈ, ਜਿੰਨੀ ਦੇਰ ਤੱਕ ਅਦਾਲਤ ਦੇ ਵਿੱਚ ਕੇਸ ਚੱਲਦਾ ਕਿਸੇ ਨੂੰ ਦੋਸ਼ੀ ਨਹੀਂ ਕਿਹਾ ਜਾ ਸਕਦਾ। ਅਦਾਲਤ ਨੇ ਦੋਸ਼ੀ ਠਹਿਰਾਤਾ, ਉਹਨੇ ਜਬਰੀ ਗਰਭਪਾਤ ਜਿਹੜਾ ਆਪਣੀ ਧੀ ਦਾ ਕਰਵਾਇਆ ਉਹ ਕਹਿ ਰਹੀ ਹੈ ਦੂਜਿਆਂ ਦੇ ਉੱਤੇ ਕਿ ਦੋਸ਼ ਨੇ। ਪਹਿਲਾਂ ਆਪਣਾ ਕੱਜਣ ਦਾ ਜਿਹੜਾ ਕੱਜ ਲੈਣ ਦੀ, ਜਿਹੜੇ ਦੂਸਰਿਆਂ ਦੇ ਉੱਤੇ ਜਗੀਰ ਕੌਰ ਨੂੰ ਜਿਹੜਾ ਲਾਇਆ ਹੋਇਆ ਕਿ ਉਹਨੇ ਜਿਹੜਾ ਜੀ ਸੁਖਪਾਲ ਸਿੰਘ ਖਹਿਰਾ ਨੂੰ ਘੇਰਨਾ, ਇਹ ਇੱਕ ਕਿਸਮ ਦੇ ਨਾਲ ਪੈਰਲਰ ਜਿਹੜੇ ਬਿਆਨ ਨੇ ਨਾ ਉਹ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਗੱਲ ਕਲੀਅਰ ਹੈ ਕਿ ਸਰਕਾਰ ਇਸ ਮਸਲੇ ਦੇ ਉੱਤੇ ਘਿਰ ਰਹੀ ਆ, ਪਰ ਕਾਂਗਰਸ ਦੇ ਪੇੜ ਪੱਲੇ ਕੁਝ ਨਹੀਂ ਹੈਗਾ। ਇਹ ਦੋਸਤਾਨਾ ਮੈਚ ਜਿਹੜਾ ਜੀ ਇਹ ਫਿਕਸ ਹੈ ਕਾਂਗਰਸ ਤੇ ਅਕਾਲੀਆਂ ਦਾ। ਇੰਨਾ ਕਰੌਲਾ ਕਾਂਗਰਸ ਨੇ ਪਾਉਣਾ ਜੀ, ਪਾਪੂ ਕੇ ਉਹਨਾਂ ਨੇ ਹਟ ਜਾਣਾ, ਮੁੜ ਕੇ ਉਸ ਤੋਂ ਬਾਅਦ ਬਸ ਠੀਕ ਹੈ ਜੀ ਫਿਰ। ਜੀ ਤੇ ਅਗਲੀ ਗੱਲ ਕਰਦੇ ਹਾਂ ਵੀ ਪੰਜਾਬ ਸਰਕਾਰ ਨੂੰ ਉਹਨਾਂ ਦੇ ਆਪਣਿਆਂ ਨੇ ਘੇਰਿਆ। ਇਹ ਜਿਹੜਾ ਵਿਧਾਨ ਸਭਾ ਦੇ ਵਿੱਚ ਜਿਹੜੇ ਸਵਾਲ ਜਵਾਬ ਚੱਲ ਰਹੇ ਨੇ ਉਹਦੇ ਵਿੱਚ ਜਿਹੜਾ ਰੋਲ ਵਿਰੋਧੀ ਧਿਰ ਨੇ ਨਿਭਾਉਣਾ ਹੁੰਦਾ ਸਵਾਲ ਪੁੱਛਣ ਵਾਲਾ, ਉਹ ਅਕਾਲੀ ਦਲ ਵਾਲੇ ਜਿਹੜੇ ਆਪ ਹੀ ਨਿਭਾਈ ਜਾਂਦੇ ਨੇ ਜੀ। ਪੰਜਾਬ ਦਾ ਰੀਅਲ ਦੇ ਵਿੱਚ ਮੈਂ ਤੁਹਾਨੂੰ ਦੱਸਾਂ, ਜੇ ਬਾਕੀ ਗੱਲਾਂ ਤੁਸੀਂ ਛੱਡ ਦਿਓ, ਲਾਅ ਐਂਡ ਆਰਡਰ ਦੀ ਸਥਿਤੀ ਤਾਂ ਇਹ ਹਾਲਾਤ ਬਣ ਗਏ ਆ ਜੀ। ਮੁੱਖ ਮੰਤਰੀ ਦੇ ਜੱਦੀ ਜਿਹੜਾ ਜ਼ਿਲ੍ਹਾ ਜੀ ਉਹਦੇ ਵਿੱਚ ਵੀ ATM ਜਿਹੜੀਆਂ ਪੁੱਟਣੀਆਂ ਸ਼ੁਰੂ ਹੋ ਗਈਆਂ ਜੀ। ਹੁਣ ATM ਲੁੱਟਦੇ ਨਹੀਂ ਜੀ, ਉਹ ਸਾਰਾ ਕੁਝ ਨਾਲ ਹੀ ਸਮਾਨ ਜਿਹੜਾ ਉਹ ਲੈ ਕੇ ਚਲੇ ਜਾਂਦੇ ਨੇ। ਇਹ ਲਾਅ ਐਂਡ ਆਰਡਰ ਦੀ ਜਿਹੜੀ ਆ ਜੀ ਸਥਿਤੀ ਹੈ। ਇੱਥੇ ਜਿਹੜਾ ਦਿਨ ਦਿਹਾੜੇ ਵੀ ਕਿਸੇ ਬਾਜ਼ਾਰ ਦੇ ਵਿੱਚ ਕੋਈ ਔਰਤ ਜਿਹੜੀ ਆ ਜੀ ਉਹ ਸੋਨਾ ਵਗੈਰਾ ਪਾ ਕੇ ਨਹੀਂ ਜਾ ਸਕਦੀ, ਕੋਈ ਚੇਨ ਵਗੈਰਾ ਪਾ ਕੇ ਨਹੀਂ ਜਾ ਸਕਦੀ। ਚੇਨ ਸਨੇਚਰ ਜਿਹੜੇ ਨੇ ਉਹ ਥਾਂ ਫਿਰਦੇ ਨੇ। ਇਹ ਰਿਐਲਿਟੀ ਹੈ ਕਿ ਜਿਹੜੀਆਂ ਲਿੰਕ ਸੜਕਾਂ ਨੇ ਉਹਦੇ ਉੱਤੇ ਸ਼ਾਮ 5:30 6 ਵਜੇ ਤੋਂ ਬਾਅਦ ਸੁੰਨਮਸਾਨ ਸੜਕ ਦੇ ਉੱਤੇ ਨਿਕਲਣਾ ਇਸ ਵੇਲੇ ਜਾਨ ਨੂੰ ਖਤਰਾ ਹੈ ਬਹੁਤ ਵੱਡਾ। ਇਹ ਗੱਲਾਂ ਸਾਰੀਆਂ ਜਿਹੜੀਆਂ ਨੇ ਉਹਦੇ ਤੇ ਸਰਕਾਰ ਘੇਰੀ ਜਾ ਸਕਦੀ ਹੈ, ਪਰ ਮੁਸ਼ਕਿਲ ਇਹ ਹੈ ਵਿਰੋਧੀ ਧਿਰ ਦਾ ਆਪਣਾ ਖਲਾਰਾ ਹੀ ਨਹੀਂ ਸੂਤ ਆ ਰਿਹਾ, ਉਹ ਆਪਣੇ ਜਿਹੜਾ ਜੀ ਉਹ ਲੜਦੀ ਫਿਰਦੀ ਹੈ। ਪਰ ਵਿਧਾਨ ਸਭਾ ਦੇ ਵਿੱਚ ਕੁਝ ਜਿਹੜੇ ਆਪਣੇ ਨੇ ਭਾਵ ਕਿ ਅਕਾਲੀ ਦਲ ਵਾਲੇ ਨੇ ਉਹਨਾਂ ਨੇ ਘੇਰਨ ਦਾ ਜਿਹੜਾ ਜੀ ਉਹ ਯਤਨ ਜਿਹੜਾ ਜੀ ਉਹ
ਕੀਤਾ ਜੀ। ਕੁਝ ਮਾਮਲਿਆਂ ਦੇ ਉੱਤੇ ਜਿਹੜਾ ਜੀ ਸਰਕਾਰ ਨੇ ਛਾਣਬੀਣ ਜਾਂਚ ਕਰਾਉਣ ਦਾ ਜਿਹੜਾ ਜੀ ਉਹ ਕਹਿ ਕੇ ਖਹਿੜਾ ਛਡਾਇਆ। ਜਗਰਾਓਂ ਤੋਂ ਸੱਤਾਧਾਰੀ ਧਿਰ ਦੇ ਵਿਧਾਇਕ ਨੇ SR ਕਲੇਰ, ਉਹਨੇ ਪਿੰਡ ਭਦਿਆਣਾ ਦੇ ਵਿੱਚ ਸੀਵਰੇਜ ਪਲਾਂਟ ਤੇ 2 ਸਾਲਾਂ ਤੋਂ ਲਟਕ ਰਹੇ ਮੁੱਦੇ ਦੇ ਉੱਤੇ ਪੰਚਾਇਤ ਮੰਤਰੀ ਮਲੂਕੇ ਨੂੰ ਘੇਰਿਆ ਔਰ ਜਵਾਬ ਦੇ ਵਿੱਚ ਨਾਰਾਜ਼ਗੀ ਜ਼ਾਹਰ ਕੀਤੀ ਕਿ ਇਹ ਕੰਮ ਦਫ਼ਤਰੀ ਪ੍ਰਕਿਰਿਆ 'ਚ ਐਸਾ ਉਲਝਿਆ ਹੋਇਆ, 2 ਸਾਲਾਂ ਤੋਂ ਇਹਦੀ ਪਰਮਿਸ਼ਨ ਹੀ ਨਹੀਂ ਮਿਲ ਰਹੀ ਜੀ। ਪਵਨ ਕੁਮਾਰ ਟੀਨੂ ਨੇ ਇਹ ਕਿਹਾ ਕਿ ਸੀਵਰੇਜ ਪਲਾਂਟ ਦੇ ਵਾਸਤੇ ਕਾਗਜ਼ੀ ਪ੍ਰਵਾਨਗੀ ਦੇਣ ਦੇ ਉੱਤੇ ਜੇ 2 ਸਾਲ ਲੱਗਣੇ ਨੇ ਤੇ ਬਣੂਗਾ ਕਦੋਂ ਇਹ ਕਿਸੇ ਨੂੰ ਨਹੀਂ ਪਤਾ ਜੀ। ਉਹਨਾਂ ਨੇ ਕਿਹਾ ਕਿ ਇਹ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇ। ਮਲੂਕਾ ਸਾਹਿਬ ਨੇ ਇਹ ਕਹਿ ਕੇ ਖਹਿੜਾ ਛਡਾਇਆ ਜੀ ਕੋਈ ਨਹੀਂ, ਇਹਦੀ ਪੜਤਾਲ ਜਿਹੜੀ ਆ ਉਹ ਕਰਾਵਾਂਗੇ। ਗਿੱਲ ਵਿਧਾਨ ਸਭਾ ਹਲਕੇ ਦੇ ਸੱਤਾਧਾਰੀ ਧਿਰ ਦੇ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਕ ਦੇ ਵੱਲੋਂ ਪਿੰਡ ਧਾਂਦਰਾ ਦੇ ਵਿੱਚ ਜਿਹੜਾ ਜੀ ਇੱਕ ਆਦਰਸ਼ ਸੀਨੀਅਰ ਸਕੂਲ ਹੈ ਉਹਦੇ ਖੋਲ੍ਹਣ ਲਈ ਪ੍ਰਬੰਧਕਾਂ ਨੂੰ ਦਿੱਤੀ ਪੰਚਾਇਤੀ ਜ਼ਮੀਨ ਦੇ ਮੁੱਦੇ ਦੇ ਉੱਤੇ ਸਵਾਲ ਦੇ ਉੱਤੇ ਵੀ ਜਿਹੜੀ ਸਰਕਾਰ ਉਹ ਘਿਰੀ। ਦਲਜੀਤ ਸਿੰਘ ਚੀਮਾ ਹੋਰਾਂ ਦੇ ਵੱਲੋਂ ਗੋਲਮੋਲ ਜਵਾਬ ਜਿਹੜਾ ਜੀ ਦਿੱਤਾ ਗਿਆ। ਜਦੋਂ ਸ਼ਿਵਾਲਕ ਹੋਰਾਂ ਨੇ ਇਹ ਉਠਾਇਆ ਕਿ ਬੱਚਿਆਂ ਦੀ ਗਿਣਤੀ ਗਲਤ ਦੱਸੀ ਗਈ ਹੈ, ਜ਼ਮੀਨ ਦੀ ਪਮਾਇਸ਼ ਦੇ ਵਿੱਚ ਵੀ ਗੜਬੜ ਹੈ, ਤਾਂ ਉਹਨਾਂ ਨੇ ਇਹ ਕਹਿ ਕੇ ਖਹਿੜਾ ਛਡਾਇਆ ਜੀ ਕੋਈ ਨਹੀਂ, ਇਹਦਾ ਜਿਹੜੀ ਜੀ ਅਸੀਂ ਪੜਤਾਲ ਕਰਾ ਲਾਂਗੇ। ਇਸੇ ਤਰੀਕੇ ਨਾਲ ਮਾਨਸੇ ਤੋਂ ਵਿਧਾਇਕ ਪ੍ਰੇਮ ਮਿੱਤਲ ਨੇ ਪਿੰਡ ਚੇਲਾਂ ਦੀ 5 ਸਾਲ ਪਹਿਲਾਂ ਜਿਹੜੀ ਉਦਯੋਗਿਕ ਸਿਖਲਾਈ ਸੰਸਥਾ ਦੇ ਸਥਾਪਿਤ ਕਰਨ ਦੇ ਮੁੱਦੇ ਦੇ ਉੱਤੇ ਜਿਹੜੀ ਹਾਸਲ ਕੀਤੀ ਜ਼ਮੀਨ ਸੀ ਉਹਦੇ ਸੰਬੰਧੀ ਕਿਹਾ ਕਿ ਇਹ ਪ੍ਰੋਜੈਕਟ ਸਿਰੇ ਨਾ ਲੱਗਣ ਕਰਕੇ ਜ਼ਮੀਨ ਬੰਜਰ ਹੋ ਗਈ ਹੈ। ਤਕਨੀਕੀ ਸਿੱਖਿਆ ਮੰਤਰੀ ਮਦਨ ਮੋਹਨ ਮਿੱਤਲ ਨੇ ਜਵਾਬ ਦਿੱਤਾ ਕਿ ਭਾਰਤੀ ਸਰਕਾਰ ਦੇ ਵੱਲੋਂ ਇਸ ਸਕੀਮ ਸੰਬੰਧੀ ਜਿਹੜੇ ਹੁਕਮ ਨੇ ਉਹ ਜਾਰੀ ਹੋਣ ਤੋਂ ਬਾਅਦ ਉਸਾਰੀ ਜਿਹੜੀ ਉਹ ਹੋਊਗੀ। ਇਹਦੇ ਜਵਾਬ ਦੇ ਉੱਪਰ ਅਸੰਤੁਸ਼ਟੀ ਜਿਹੜੀ ਆ ਜੀ ਉਹ ਜ਼ਾਹਰ ਕਰਦਿਆਂ ਹੋਇਆ ਪ੍ਰੇਮ ਮਿੱਤਲ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਪੰਚਾਇਤੀ ਜ਼ਮੀਨ ਦਾ ਕਈ ਸਾਲ ਪਹਿਲਾਂ ਕਬਜ਼ਾ ਲੈਣ ਕਰਕੇ ਪੰਚਾਇਤ ਦਾ 15 ਲੱਖ ਰੁਪਈਆ ਜਿਹੜਾ ਜੀ ਉਹ ਨੁਕਸਾਨ ਹੋਇਆ ਔਰ ਜਿਹੜੇ ਭਲਾਈ ਮੰਤਰੀ ਸੀ ਗੁਲਜ਼ਾਰ ਸਿੰਘ ਰਣੀਕੇ ਉਹਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੋਏ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਉੱਠ ਕੇ ਕਿਹਾ ਕਿ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਜੀਵਨ ਦੇ ਵਿੱਚ ਇੱਕੋ ਵਾਰੀ ਜਿਹੜਾ ਜੀ ਉਹ ਲੈਣਾ ਪਊਗਾ। ਜਿਹੜੀਆਂ ਰਾਜ ਦੀਆਂ ਸੜਕਾਂ ਨੇ ਇਹਦਾ ਮੁੱਦਾ ਜਿਹੜਾ ਸੀਗਾ ਜੀ ਉਹ ਵੀ ਸੱਤਾਧਾਰੀ ਧਿਰ ਵਾਲਿਆਂ ਦੇ ਜਿਹੜੇ MLA ਸੀਗੇ ਉਹਨਾਂ ਨੇ ਉਠਾਇਆ ਕਿਉਂਕਿ ਲੋਕ ਸਵਾਲ ਕਰਦੇ ਨੇ ਜੀ ਉਹਨਾਂ ਨੂੰ ਉਹਨਾਂ ਦੇ ਹਲਕੇ ਦੇ ਵਿੱਚ ਕਿ ਦੱਸੋ ਇੱਥੇ ਜਿਹੜੇ ਗੋਡੇ ਗੋਡੇ ਟੋਏ ਪਏ ਹੋਏ ਆ ਸੜਕਾਂ ਦੇ ਉੱਤੇ ਇਹਦਾ ਕੀ ਹਾਲ ਹੋਊਗਾ, ਹੱਲ ਹੋਊਗਾ ਕਦੋਂ ਜਿਹੜਾ ਜੀ ਹੱਲ ਹੋਊਗਾ। ਲੋਕ ਉਹਨਾਂ ਨੂੰ ਪੁੱਛਦੇ ਨੇ, ਉਹਨਾਂ ਨੇ ਸਰਕਾਰ ਨੂੰ ਪੁੱਛਿਆ ਜੀ, ਸਰਕਾਰ ਨੇ ਮਿੱਠੀ ਗੋਲੀ ਦੇ ਕੇ ਤੋਰਤੇ ਆ ਜੀ। ਜੀ ਬਿਲਕੁਲ ਉਹਨਾਂ ਦੇ ਆਪਣੇ ਜੋ ਹੋਏ। ਅਗਲੀ ਜਿਹੜੀ ਗੱਲ ਕਰਦੇ ਆ ਲੈਂਡ ਬਿੱਲ ਦੇ ਖਿਲਾਫ ਕਰ ਰਹੇ ਵਿਰੋਧ ਦੇ ਵਿੱਚ ਜਿਹੜੇ ਕਿਸਾਨ ਆਏ ਸੀ ਉਹਨਾਂ ਦੇ ਉੱਤੇ ਲਾਠੀਚਾਰਜ। ਲੈਂਡ ਬਿੱਲ ਦਾ ਜਿਹੜਾ ਵਿਰੋਧ ਹੈ ਜੀ ਉਹ ਲਗਾਤਾਰ ਵੱਧਦਾ ਜਾ ਰਿਹਾ ਜੀ। ਇੱਥੇ ਪੰਜਾਬ ਦੇ ਵਿੱਚ ਵੀ ਜਿਹੜੇ ਕਿਸਾਨ ਨੇ ਉਹ 23 ਤਰੀਕ ਤੋਂ ਇੱਥੋਂ ਜਿਹੜਾ ਜੀ ਸ਼ੁਰੂ ਕਰ ਰਹੇ ਨੇ। ਜਿਹੜੀ ਹੈਗੀ ਹੈ ਜੀ ਯੂਥ ਕਾਂਗਰਸ ਉਹਨੇ ਜਿਹੜਾ ਜੀ ਪਾਰਲੀਮੈਂਟ ਵੱਲ ਨੂੰ ਜਾਣ ਦੀ ਕੋਸ਼ਿਸ਼ ਕੀਤੀ, ਪੁਲਿਸ ਨੇ ਡਾਂਗਾ ਉੱਥੇ ਚਲਾਈਆਂ ਜੀ ਔਰ ਜਲ ਤੋਪਾਂ ਜਿਹੜੀਆਂ ਜੀ ਉਹਨਾਂ ਦਾ ਇਸਤੇਮਾਲ ਕੀਤਾ ਔਰ ਇਹਨਾਂ ਨੂੰ ਖਦੇੜਨ ਦੀ ਜਿਹੜੀ ਆ ਜੀ ਉਹ ਕੋਸ਼ਿਸ਼ ਕੀਤੀ ਔਰ ਕੁੱਟੇ ਮਾਰੇ ਵੀ ਗਏ। ਇਹਦੇ ਵਿੱਚ ਕੁਝ ਜਿਹੜੇ ਵਿਅਕਤੀ ਨੇ ਉਹ ਜ਼ਖਮੀ ਹੋਏ ਨੇ ਜਿਹੜੇ ਹਸਪੀਟਲ ਦੇ ਵਿੱਚ ਇਸ ਵੇਲੇ ਦਾਖਲ ਨੇ ਜੀ। ਜੰਤਰ ਮੰਤਰ ਦੇ ਉੱਤੇ ਇਕੱਠੇ ਹੋਏ ਜਿਹੜੇ ਕਾਂਗਰਸੀ ਸੀ ਉਹਨਾਂ ਨੂੰ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਵੀ ਜਿਹੜਾ ਜੀ ਉਹ ਸੰਬੋਧਨ ਕੀਤਾ। ਪੰਜਾਬ ਦੇ ਕਿਸਾਨਾਂ ਦੇ ਵੱਲੋਂ ਵੱਖਰੇ ਤੌਰ ਦੇ ਉੱਤੇ ਜਿਹੜਾ ਸੀਗਾ ਜੀ ਇਹਦਾ ਜਿਹੜੇ ਭਾਰਤੀ ਕਿਸਾਨ ਯੂਨੀਅਨ ਏਕਤਾ ਹੈ ਡਕੌਂਦਾ ਗਰੁੱਪ ਔਰ ਆਜ਼ਾਦ ਸੰਘਰਸ਼ ਕਮੇਟੀ ਪੰਜਾਬ ਦੀਆਂ ਕਮੇਟੀਆਂ ਦੀ ਅਗਵਾਈ ਦੇ ਜਿਹੜੇ ਜੀ ਉਹ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਏ। ਉਹਨਾਂ ਨੇ ਪਾਰਲੀਮੈਂਟ ਵੱਲ ਨੂੰ ਜਾਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਵੀ ਪੁਲਿਸ ਨੇ ਜਿਹੜੀਆਂ ਸੀ ਉਹ ਰੋਕਾਂ ਲਾ ਕੇ ਰੋਕ ਦਿੱਤਾ। ਇਹ ਵਿਰੋਧ ਜਿਹੜਾ ਜੀ ਇਉਂ ਲੱਗਦਾ ਹੈ ਕਿ ਹੌਲੀ ਹੌਲੀ ਮੁਲਕ ਭਰ ਦੇ ਵਿੱਚ ਜਿਹੜਾ ਜੀ ਉਹ ਫੈਲ ਰਿਹਾ ਤੇ ਇਹਦੇ ਵਿਰੋਧ ਦਾ ਜਿਹੜਾ ਜੀ ਉਹ ਸਾਹਮਣਾ ਕਰਨਾ ਪਊਗਾ। ਪਰ ਕਿਸਾਨਾਂ ਦੀ ਹਮਾਇਤੀ ਜਿਹੜੀ ਆ ਜੀ ਸਰਕਾਰ ਅਖਵਾਉਂਦੀ ਅਕਾਲੀ ਦਲ ਵਾਲੇ ਜਿਹੜੇ ਨੇ ਜੀ ਉਹ ਅਜੇ ਵੀ ਇਸ ਮਸਲੇ ਦੇ ਉੱਤੇ ਚੁੱਪ ਨੇ ਤੇ ਅਕਾਲੀ ਦਲ ਤੋਂ ਝੰਡੀ ਵਾਲੀ ਕਾਰ ਲੈ ਕੇ ਘੁੰਮ ਰਹੇ ਲੱਖੋਵਾਲ ਵਰਗੇ ਜਿਹੜੇ ਸੋ ਕਾਲਡ ਕਿਸਾਨਾਂ ਦੇ ਆਗੂ ਨੇ ਉਹ ਅਜੇ ਵੀ ਜਿਹੜਾ ਜੀ ਮੂੰਹ 'ਚ ਘੁੰਗਣੀਆਂ ਪਾਈ ਬੈਠੇ ਨੇ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਬੇਮੌਸਮੀ ਬਰਸਾਤ ਮੀਂਹ ਦੇ ਕਰਕੇ ਕਾਫੀ ਫਸਲਾਂ ਨੂੰ ਨੁਕਸਾਨ ਪਹੁੰਚਿਆ, ਤਬਾਹ ਹੋ ਗਈਆਂ। ਬਹੁਤ ਜਿਹੜਾ ਜੀ ਨੁਕਸਾਨ ਹੋਇਆ ਔਰ ਬੇਮੌਸਮੇ ਮੀਂਹ ਨੇ ਜਿਹੜੀਆਂ ਸਬਜ਼ੀਆਂ ਫਲ ਤੇ ਜਿਹੜੀ ਕਣਕ ਹੈ ਜੀ ਉਹਦੇ ਉੱਤੇ ਬਹੁਤ ਵੱਡਾ ਅਸਰ ਜਿਹੜਾ ਜੀ ਉਹ ਪਾਇਆ। ਹਾਲਾਂਕਿ ਇਹ ਕਿਹਾ ਜਾ ਰਿਹਾ ਜੀ ਕਿ ਹੁਣ ਮੌਸਮ ਜਿਹੜਾ ਅੱਗੋਂ ਠੀਕ ਰਹੂਗਾ, ਪਰ ਇਹ ਕਿਹਾ ਜਾ ਰਿਹਾ ਜੀ ਕਿ 100 ਸਾਲ ਦਾ ਰਿਕਾਰਡ ਟੁੱਟ ਗਿਆ ਮੀਂਹ ਦਾ।
ਜਿਹੜਾ ਪੰਜਾਬ, ਹਰਿਆਣਾ, ਹਿਮਾਚਲ ਦੇ ਵਿੱਚ ਜਿਹੜਾ ਜੀ ਪਿਆ। ਹਿਮਾਚਲ ਦੇ ਵਿੱਚ ਤਾਂ ਬਰਫ਼ਬਾਰੀ ਜਿਹੜੀ ਹੈ ਜੀ ਉਹ ਮੁੜ ਕੇ ਹੋਈ ਹੈ ਜੀ। ਔਰ ਇਹ ਕਿਹਾ ਜਾ ਰਿਹਾ ਜੀ ਕਿ ਮਾਰਚ ਜਾਂਦਾ ਜਾਂਦਾ ਇੱਕ ਵਾਰੀ ਆਪਣੇ ਰੰਗ ਜਿਹੜੇ ਆ ਜੀ ਉਹ ਫੇਰ ਦਿਖਾਊਗਾ। 25-26 ਮਾਰਚ ਦੇ ਨੇੜੇ ਤੇੜੇ ਇਹ ਕਿਹਾ ਜਾ ਰਿਹਾ ਜੀ ਕਿ ਮੌਸਮ ਦੇ ਵਿੱਚ ਫੇਰ ਜਿਹੜਾ ਜੀ ਉਹ ਕੁਝ ਤਬਦੀਲੀ ਜਿਹੜੀ ਹੈ ਜੀ ਉਹ ਆ ਸਕਦੀ ਹੈ, ਇਹ ਕਿਹਾ ਜਾ ਰਿਹਾ। ਪਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਇੰਨਾ ਖਤਰਨਾਕ ਨਹੀਂ ਹੋਊਗਾ। ਇਹ ਪਹਿਲਾਂ ਵੀ ਕਿਹਾ ਜਾ ਰਿਹਾ ਸੀ ਖਤਰਨਾਕ ਨਹੀਂ ਹੋਊਗਾ, ਪਰ ਜਿਹੜਾ ਰਾਤੀ ਮੀਂਹ ਪਿਆ, ਬਿਜਲੀ ਵੀ ਕੁਝ ਥਾਵਾਂ ਦੇ ਉੱਤੇ ਜਿਹੜੀ ਹੈ ਡਿੱਗੀ ਆ। ਤੇਜ਼ ਪਏ ਮੀਂਹ ਨੇ ਤਕਰੀਬਨ ਘੰਟੇ ਡੇਢ ਘੰਟੇ ਦੇ ਵਿੱਚ ਹੀ ਚਾਰ ਚੁਫੇਰੇ ਜਿਹੜਾ ਜਲ ਥਲ ਕਰਤਾ। ਗੜੇ ਜਿਹੜੇ ਨੇ ਉਹ ਬਹੁਤ ਪਏ ਨੇ ਜੀ ਬਹੁਤ ਸਾਰੇ ਥਾਵਾਂ ਦੇ ਉੱਤੇ, ਜਿਨ੍ਹਾਂ ਨੇ ਸਿੱਟੇ ਵਿਕੜੀ ਜਿਹੜੀ ਕਣਕ ਆ ਜੀ ਉਹਦਾ ਬਹੁਤ ਵੱਡਾ ਨੁਕਸਾਨ ਜਿਹੜਾ ਜੀ ਉਹ ਕੀਤਾ। ਕੁਝ ਥਾਵਾਂ ਦੇ ਉੱਤੇ ਤਾਂ ਜਿਹੜਾ ਜੀ 20 ਤੋਂ ਲੈ ਕੇ 30% ਤੱਕ ਜਿਹੜਾ ਜੀ ਉਹ ਨੁਕਸਾਨ ਹੋ ਗਿਆ ਫਸਲਾਂ ਦਾ। ਕੁਝ ਥਾਵਾਂ ਦੇ ਉੱਤੇ ਇਹ ਤੋਂ ਉੱਪਰ ਜਿਹੜਾ ਨੁਕਸਾਨ ਹੋਇਆ ਦੱਸਿਆ ਜਾਂਦਾ। ਇਹ ਨੁਕਸਾਨ ਸਿਰਫ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਹੀ ਨਹੀਂ ਹੋਇਆ, ਉੱਤਰ ਪ੍ਰਦੇਸ਼ ਦੇ ਵਿੱਚ ਵੀ ਨੁਕਸਾਨ ਜਿਹੜਾ ਜੀ ਉਹ ਹੋਇਆ, ਹਰਿਆਣੇ ਦੇ ਵਿੱਚ ਵੀ ਜਿਹੜਾ ਜੀ ਫਸਲਾਂ ਦਾ ਨੁਕਸਾਨ ਜਿਹੜਾ ਜੀ ਉਹ ਹੋਇਆ। ਸੋ ਇਹ ਕਿਹਾ ਜਾ ਰਿਹਾ ਜੀ ਕਿ ਹੁਣ ਮੌਸਮ ਜਿਹੜਾ ਜੀ ਉਹਦੇ ਵਿੱਚ ਗਰਮਾਹਟ ਜਿਹੜੀ ਆ ਉਹ ਆਊਗੀ ਤੇ ਅਪ੍ਰੈਲ ਤੱਕ ਜਿਹੜਾ ਜੀ ਅਪ੍ਰੈਲ ਦੇ ਦੂਸਰੇ ਹਫ਼ਤੇ ਤੱਕ ਜਿਹੜਾ ਜੀ ਤਾਪਮਾਨ ਉਹ 34-35 ਡਿਗਰੀ ਤੱਕ ਜਿਹੜਾ ਜੀ ਉਹ ਪਹੁੰਚ ਜਾਊਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਜਿਹੜੇ ਨੇ ਜੀ ਉਹਦੇ ਆਪਣੀ ਮਨ ਕੀ ਬਾਤ ਜਿਹੜੀ ਆ ਉਹ ਦੱਸਣਗੇ, ਪਰ ਰੇਡੀਓ ਤੇ ਦੱਸਣਗੇ। ਉਂਝ ਉਹਨਾਂ ਨੇ ਕਿਸਾਨਾਂ ਦੇ ਬਾਰੇ ਦੇ ਵਿੱਚ ਕੋਈ ਗੱਲ ਜਿਹੜੀ ਹੈ ਜੀ ਅਜੇ ਤੱਕ ਪਾਰਲੀਮੈਂਟ ਦੇ ਵਿੱਚ ਨਹੀਂ ਛੋਹੀ ਜੀ। ਜੀ ਜੀ ਤੇ ਅਗਲੇ ਜਿਹੜੀ ਆਪਾਂ ਗੱਲ ਕਰਦੇ ਹਾਂ ਜਿਸ ਦਾ ਬਲਵੰਤ ਸਿੰਘ ਨੰਦਗੜ੍ਹ, ਇਹ ਹੁਣ ਹਾਈ ਕੋਰਟ ਦੇ ਵਿੱਚ ਜਾਣਗੇ। ਇਹ ਕਿਹਾ ਜਾਂਦਾ ਜੀ ਜਥੇਦਾਰਾਂ ਦੇ ਵੱਲੋਂ ਹੁਣ ਤੱਕ ਜਿਹੜੀਆਂ ਅਦਾਲਤਾਂ ਨੇ ਜੀ ਜਿਹੜੀਆਂ ਆਮ ਉਹਨਾਂ ਦੇ ਵਿੱਚ ਤਾਂ ਉਹ ਜਾਂਦੇ ਨਹੀਂ ਜੀ। ਇਹਦੇ ਬਾਰੇ ਪਹਿਲਾਂ ਵੀ ਕਈ ਵਾਰੀ ਜਿਹੜਾ ਜੀ ਉਹ ਵਿਵਾਦ ਛਿੜ ਚੁੱਕਿਆ ਕਿ ਦੁਨਿਆਵੀ ਅਦਾਲਤਾਂ ਦੇ ਵਿੱਚ ਜਿਹੜੇ ਉਹ ਜਥੇਦਾਰ ਨਹੀਂ ਜਾਣਗੇ। ਪਰ ਜਿਹੜੀ ਇੱਕ ਅਦਾਲਤ ਕਹੀ ਜਾਂਦੀ ਸੀ ਜਿਹੜੇ ਤੱਕ ਦੇ ਉਹ ਜਥੇਦਾਰ ਸਨ, ਪਿਛਲੇ ਦਿਨਾਂ ਤੋਂ ਉਹਨਾਂ ਨੂੰ ਹਟਾ ਦਿੱਤਾ ਗਿਆ। ਬਲਵੰਤ ਸਿੰਘ ਨੰਦਗੜ੍ਹ ਹੋਰਾਂ ਨੂੰ ਉਹਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹਨਾਂ ਹੁਕਮਾਂ ਨੂੰ ਚੁਣੌਤੀ ਦੇ ਦਿੱਤੀ ਹੈ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਪਾਈ ਪਟੀਸ਼ਨ ਜਿਹੜੀ ਹੈ ਜੀ ਉਹਦੇ ਤੇ ਜਸਟਿਸ ਅਗਸਟਨ ਜੱਜ ਮਸੀਹ ਦੇ ਕੋਲੇ ਸੁਣਵਾਈ ਲਈ ਆਈ ਸੀ, ਪਰ ਭਾਰਤ ਬਾਰੇ ਕੌਂਸਲ ਦੇ ਸੱਦੇ ਤੇ ਵਕੀਲਾਂ ਦੀ ਹੜਤਾਲ ਕਰਕੇ ਜਿਹੜੀ ਆ ਉਹ ਸੁਣਵਾਈ ਨਹੀਂ ਹੋ ਸਕੀ। ਹੁਣ ਇਹਦੇ ਉੱਤੇ ਜਿਹੜੀ ਆ ਜੀ ਅੱਜ ਸੁਣਵਾਈ ਹੋਊਗੀ। ਦੇਖਦੇ ਹਾਂ ਜੀ ਪੰਜਾਬ ਹਰਿਆਣਾ ਹਾਈ ਕੋਰਟ ਜਿਹੜੀ ਹੈ ਜੀ ਉਹ ਇਸ ਮਸਲੇ ਦੇ ਉੱਤੇ ਕੀ ਸਟੈਂਡ ਜਿਹੜਾ ਜੀ ਉਹ ਲੈਂਦੀ ਹੈ। ਪਰ ਜੇ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਹੈ ਜੀ ਉਹਨੇ ਸਮਨਿੰਗ ਜਿਹੜੀ ਹੈ ਜੀ ਉਹ ਕਰ ਦਿੱਤੀ ਤਾਂ ਉਹਦੇ ਵਿੱਚ ਫੇਰ ਮੁੜ ਕੇ ਮਸਲਾ ਜਿਹੜਾ ਜੀ ਇਹ ਖੜਾ ਕਰ ਲਿਆ ਜਾਊਗਾ ਕਿ ਦੁਨਿਆਵੀ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਨਹੀਂ ਜਾ ਸਕਿਆ। ਆਈ ਥਿੰਕ ਕਿਤੇ ਨਾ ਕਿਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਸ ਮਸਲੇ ਦੇ ਉੱਤੇ ਫਸ ਤਾਂ ਜਿਹੜੀ ਹੈ ਜੀ ਹੋ ਸਕਦੀ ਹੈ, ਕਿਉਂਕਿ ਆਉਂਦੀ ਤਾਂ ਉਹ ਵੀ ਸੰਵਿਧਾਨ ਦੇ ਅੰਡਰ ਹੈ ਨਾ ਜੀ। ਉਹਨੂੰ ਦੱਸਣਾ ਤਾਂ ਪਊਗਾ ਕਿਹੜੇ ਤਰੀਕੇ ਦੇ ਨਾਲ ਜਥੇਦਾਰ ਜਿਹੜੇ ਉਹ ਹਾਇਰ ਕੀਤੇ ਜਾਂਦੇ ਨੇ ਤੇ ਕਿਹੜੇ ਤਰੀਕੇ ਦੇ ਨਾਲ ਜਥੇਦਾਰ ਫਾਇਰ ਕੀਤੇ ਜਾਂਦੇ ਨੇ। ਜੀ 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 ਤੇ ਅਗਲੀ ਗੱਲ ਕਰਦੇ ਹਾਂ ਧੂਰੀ ਜਿਹੜੀ ਜਿਮਨੀ ਚੋਣ ਆ ਉਸ ਨੂੰ ਲੈ ਕੇ ਕੀ ਸਰਗਰਮੀਆਂ ਚੱਲ ਰਹੀਆਂ ਜੀ। ਅੱਜ ਜਿਹੜਾ ਹੈ ਜੀ ਧੂਰੀ ਦੇ ਵਾਸਤੇ ਚੋਣ ਪ੍ਰਕਿਰਿਆ ਦਾ ਜਿਹੜਾ ਜੀ ਪਹਿਲਾ ਪੜਾਅ ਸ਼ੁਰੂ ਹੋਊਗਾ, ਜਿਹਦੇ ਵਿੱਚ ਜਿਹੜੇ ਕਾਗਜ਼ ਪੱਤਰ ਨੇ ਜੀ ਉਹ ਭਰਨ ਦਾ ਕੰਮ ਸ਼ੁਰੂ ਹੋਊਗਾ। ਅਜੇ ਬਹੁਤੀਆਂ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੇ ਪੱਤੇ ਨਹੀਂ ਖੋਲੇ। ਇਹ ਕਿਹਾ ਜਾ ਰਿਹਾ ਜੀ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਹੋਰਾਂ ਦਾ ਮੁੰਡਾ ਗਗਨਜੀਤ ਸਿੰਘ ਬਰਨਾਲਾ, ਜੇ ਕਿਸੇ ਨੂੰ ਭੁੱਲ ਗਿਆ ਹੋਵੇ ਤਾਂ ਜਦੋਂ ਸੁਰਜੀਤ ਸਿੰਘ ਬਰਨਾਲਾ ਹੋਰੀ ਮੁੱਖ ਮੰਤਰੀ ਸਨ ਤਾਂ ਉਹਨਾਂ ਦੇ ਉੱਤੇ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਉਹ ਗੋਲੀਆਂ ਚਲਾਉਣ ਦਾ ਮਾਮਲਾ ਵਾਹਵਾ ਭਖਿਆ ਸੀ। ਉਹੀ ਗਗਨਜੀਤ ਸਿੰਘ ਬਰਨਾਲਾ ਜਿਹੜਾ ਜੀ ਉਹ ਇਸ ਵੇਲੇ ਮੂਹਰਲੀ ਕਤਾਰ ਦੇ ਵਿੱਚ ਜਾਪਦਾ ਜੀ। ਇਹ ਕਿਹਾ ਜਾ ਰਿਹਾ ਕਿ ਮਨਪ੍ਰੀਤ ਬਾਦਲ ਹੋਰੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹੇ ਨੇ ਕਿ ਉਹਨੂੰ ਵੀ ਪੰਜਾ ਫੜਾ ਦਿੱਤਾ ਜਾਵੇ ਜਿਵੇਂ ਉਹਨਾਂ ਨੇ ਬਠਿੰਡੇ ਦੇ ਵਿੱਚ ਫੜਿਆ ਸੀਗਾ। ਭਾਵ ਕਿ ਕਾਂਗਰਸ ਦਾ ਹਾਥ ਜਿਹੜਾ ਉਹ ਗਗਨਜੀਤ ਸਿੰਘ ਬਰਨਾਲਾ ਕੇ ਸਾਥ ਵਾਲਾ ਨਾਅਰਾ ਜਿਹੜਾ ਜੀ ਉਹ ਲਵਾਉਣ ਦੇ ਵਾਸਤੇ ਵਾਹਵਾ ਸਰਗਰਮ ਜਿਹੜੇ ਜੀ ਉਹ ਜਾਪਦੇ ਨੇ। ਕਾਂਗਰਸ ਵੀ ਸਮਝਦੀ ਹੈ ਕਿ ਜਿਹੜੇ ਇੱਥੇ ਕਾਂਗਰਸ ਪੰਜਾਬ ਦੇ ਵਿੱਚ ਪਾਟੋ ਧਾੜ ਹੋਈ ਫਿਰਦੀ ਆ ਜੀ, ਇਸ ਮਸਲੇ ਦੇ ਉੱਤੇ ਜੇ ਕੋਈ ਵਿਚਲਾ ਰਾਹ ਲੱਭ ਲਿਆ ਜਾਵੇ, ਜਿਹੜਾ ਕਿ ਵਿਚਲਾ ਰਾਹ ਇਹ ਹੋ ਸਕਦਾ ਕਿ ਗਗਨਜੀਤ ਸਿੰਘ ਬਰਨਾਲੇ ਵਰਗੇ ਦੇ ਜਿਹੜਾ ਜੀ ਸਪੋਰਟ ਕਰਤੀ ਜਾਵੇ। ਜਿੱਤ ਗਿਆ ਤਾਂ ਬੱਲੇ ਬੱਲੇ, ਜੇ ਹਾਰ ਗਿਆ ਤਾਂ ਫਿਰ ਇਹ ਕਹਿ ਦਿੱਤਾ ਜਾਊਗਾ ਅਸੀਂ ਥੋੜੀ ਚੋਣ ਲੜੀ ਹੈ, ਗਗਨਜੀਤ ਸਿੰਘ ਬਰਨਾਲੇ ਨੇ ਲੜੀ ਹੈ। ਜੇ ਗਗਨਜੀਤ ਸਿੰਘ ਬਰਨਾਲੇ ਨੂੰ ਇਹ ਸੀਟ ਜਿਹੜੀ ਆ ਮਿਲਦੀ ਹੈ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਵੀ ਹਮਾਇਤ ਜਿਹੜੀ ਹੈ ਸ਼ਾਇਦ ਲੈ ਸਕਦੇ ਨੇ ਸੁਰਜੀਤ ਸਿੰਘ ਬਰਨਾਲਾ ਹੋਰੀ, ਕਿਉਂਕਿ
ਸੁਰਜੀਤ ਸਿੰਘ ਬਰਨਾਲਾ ਹੋਰਾਂ ਦੇ ਉਹ ਨੇੜਲਿਆਂ ਚੋਂ ਕਹੇ ਜਾਂਦੇ ਨੇ, ਔਰ ਉਹਨਾਂ ਦੀ ਵਜ਼ਾਰਤ ਦੇ ਵਿੱਚ ਉਹ ਮੁੱਖ ਮੰਤਰੀ ਵੀ ਜਿਹੜਾ ਜੀ ਪੰਜਾਬ ਮਾਫ ਕਰਨਾ ਮੰਤਰੀ ਜਿਹੜਾ ਪੰਜਾਬ ਦੇ ਵਿੱਚ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ ਜੀ। ਜਿਹੜਾ ਅਕਾਲੀ ਦਲ ਹੈ ਜੀ ਉਹਨੇ ਅਜੇ ਆਪਣੇ ਪੱਤੇ ਨਹੀਂ ਖੋਲੇ। ਉਮੀਦ ਹੈ ਕਿ ਅੱਜ ਇਸ ਮਸਲੇ ਦੇ ਉੱਤੇ ਜਿਹੜਾ ਜੀ ਕੁਛ ਨਾ ਕੁਛ ਉਹ ਬੋਲ ਸਕਦੇ ਨੇ। ਗੋਬਿੰਦ ਸਿੰਘ ਕਾਂਝਲਾ ਦਾ ਨਾਮ ਜਿਹੜਾ ਜੀ ਉਹ ਵੀ ਚੱਲ ਰਿਹਾ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੇ ਸੁਖਦੇਵ ਸਿੰਘ ਢੀਂਡਸਾ ਹੋਰੀ ਨੇ ਉਹ ਆਪਣੇ ਨੂੰਹ ਦੇ ਵਾਸਤੇ ਇਹ ਸੀਟ ਜਿਹੜੀ ਆ ਮੰਗ ਰਹੇ ਨੇ। ਕਾਂਗਰਸ ਦੇ ਵੱਲੋਂ ਸੁਰਿੰਦਰ ਸਿੰਗਲਾ ਦਾ ਨਾਮ ਵੀ ਚੱਲੀ ਜਾਂਦਾ। ਸੁਰਿੰਦਰ ਸਿੰਗਲਾ ਦੀ ਪਤਨੀ ਦਾ ਨਾਮ ਵੀ ਚੱਲੀ ਜਾਂਦਾ। ਆਮ ਆਦਮੀ ਪਾਰਟੀ ਨੇ ਕਹਿਤਾ ਕਿ ਉਹ ਇਹ ਚੋਣ ਜਿਹੜੀ ਆ ਉਹ ਨਹੀਂ ਲੜਨਗੇ। ਜਿਹੜੀ ਬਹੁਜਨ ਸਮਾਜ ਪਾਰਟੀ ਆ ਉਹਦੇ ਵੱਲੋਂ ਵੀ ਲੱਗਦਾ ਨਹੀਂ ਕਿ ਉਹ ਜਿਹੜੀ ਆ ਉਹ ਚੋਣ ਇੱਥੋਂ ਲੜੂਗੀ। ਇਹ ਵੀ ਕਿਹਾ ਜਾ ਰਿਹਾ ਕਿ ਵਿਕਰਮ ਸਿੰਘ ਧਨੌਲਾ ਜਿਹਨੇ ਜੁੱਤੀ ਸੁੱਟੀ ਸੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲ, ਉਹ ਆਜ਼ਾਦ ਤੌਰ ਦੇ ਉੱਤੇ ਇੱਥੋਂ ਜਿਹੜੀ ਆ ਜੀ ਉਹ ਚੋਣ ਲੜ ਸਕਦਾ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਮੁੱਖ ਮੰਤਰੀ ਹੁਣਾਂ ਦੇ ਆਪਣੇ ਜ਼ਿਲ੍ਹੇ ਦੇ ਵਿੱਚ ਸਰਕਾਰੀ ਸਕੂਲਾਂ ਦੇ ਜਿਹੜੇ ਹਾਲਾਤ ਆ ਕਾਫੀ ਖਸਤਾ ਨੇ। ਹਾਲਾਤ ਤਾਂ ਬਿਲਕੁਲ ਜੀ ਹਰ ਪੱਖੋਂ ਹੀ ਜਿਹੜੇ ਖਸਤਾ ਨੇ ਉਹਨਾਂ ਦੇ ਏਰੀਆ ਦੇ ਵਿੱਚ। ਜਿਵੇਂ ਮੈਂ ਤੁਹਾਨੂੰ ਪਹਿਲਾਂ ATM ਦੀ ਕਹਾਣੀ ਵੀ ਦੱਸ ਕੇ ਹਟਿਆ ਜੀ ਕਿ ATM ਕਿਵੇਂ ਜਿਹੜੇ ਆ ਜੀ ਉਹ ਪੁੱਟੇ ਜਾ ਰਹੇ ਨੇ, ਭਾਵ ਕਿ ਸਣੇ ਹੀ ਸਾਰਾ ਕੁਝ ਜਿਹੜਾ ਜੀ ਉਹ ਲੈ ਜਾਂਦੇ ਨੇ ਜੀ, ਸਣੇ ਹੀ ਜਿਹੜਾ ਜੀ ਮਸ਼ੀਨ ਦੇ ਜੀ। ਜਿਹੜੀ ਬਿਲਕੁਲ ਜਿਹੜੇ ਇਹ ਇੱਥੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਹੋਰਾਂ ਦਾ ਜਿਹੜਾ ਜੱਦੀ ਜ਼ਿਲ੍ਹਾ ਹੈ ਜੀ, ਉੱਥੇ ਜਿਹੜਾ ਜੀ ਵਿਦਿਆਰਥੀ ਨੇ ਉਹ ਮੰਦੇ ਹਾਲੀ ਨੇ। ਪਿੰਡ ਜੰਡੋਕੇਰਾ ਸਰਕਾਰੀ ਪ੍ਰਾਇਮਰੀ ਸਕੂਲ ਤੇ ਮਿਡਲ ਸਕੂਲ ਜਿਹੜਾ ਜੀ ਉੱਥੇ ਉਹਨਾਂ ਨੂੰ ਜਿਹੜੇ ਲੇਟੈਸਟ ਕਲਾਸਰੂਮ ਤਾਂ ਬਹੁਤ ਦੂਰ ਦੀ ਗੱਲ ਹੈ, ਤੱਪੜ ਵੀ ਨਹੀਂ ਹੈਗੇ ਜੀ ਬਹਿਣ ਦੇ ਵਾਸਤੇ। ਜਿਹੜੇ ਬੱਚੇ ਨੇ ਉਹ ਆਪਣੇ ਘਰੋਂ ਬੋਰੀਆਂ ਲੈ ਕੇ ਆਉਂਦੇ ਨੇ, ਉਹਨਾਂ ਬੋਰੀਆਂ ਦੇ ਉੱਤੇ ਉਹ ਖੁੱਲੇ ਅਸਮਾਨ ਦੇ ਵਿੱਚ ਜਿਹੜਾ ਬਹਿ ਕੇ ਪੜ੍ਹਾਈ ਜਿਹੜਾ ਉਹ ਕਰਦੇ ਨੇ। 6ਵੀਂ 7ਵੀਂ ਤੇ 8ਵੀਂ ਕਲਾਸ ਦੇ 80 ਵਿਦਿਆਰਥੀਆਂ ਦੇ ਬੈਠਣ ਦੇ ਵਾਸਤੇ ਇੱਕ ਵੀ ਕਮਰਾ ਨਹੀਂ ਹੈ। ਇਹੀ ਮਾੜਾ ਹਾਲ ਜਿਹੜਾ ਜੀ ਪ੍ਰਾਇਮਰੀ ਸਕੂਲ ਦਾ। ਕੰਪਿਊਟਰ ਲੈਬ ਤਾਂ ਹੈਗੀ ਆ ਪਰ ਬਿਜਲੀ ਕਨੈਕਸ਼ਨ ਨਹੀਂ ਹੈਗਾ ਜੀ। ਸਕੂਲ ਦੇ ਸਾਰੇ ਕਮਰੇ ਜਿਹੜੇ ਨੇ ਉਹ ਅਨਸੇਫ ਹੋਣ ਕਰਕੇ ਢਾਹ ਦਿੱਤੇ ਗਏ ਨੇ। ਸਕੂਲ ਦੇ ਵਿੱਚ ਇੱਕੋ ਹੀ ਕਮਰਾ ਉਹ ਵੀ ਅਨਸੇਫ ਜਿਹੜਾ ਜੀ ਉਹ ਕਰਾਰ ਦਿੱਤਾ ਹੋਇਆ ਜੀ। ਸਕੂਲ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੇ ਕਮਰਾ ਭਵਿੱਖ ਦੇ ਵਿੱਚ ਹੋਣ ਵਾਲੀ ਜਿਹੜੀ ਉਸਾਰੀ ਵੇਲੇ ਸਟੋਰ ਵਜੋਂ ਵਰਤਿਆ ਜਿਹੜਾ ਜੀ ਹੋਇਆ। ਇਹ ਕਿਹਾ ਜਾ ਰਿਹਾ ਜੀ ਕਿ ਬਿੱਲ ਨਾ ਭਰਨ ਕਰਕੇ ਸਕੂਲ ਦੇ ਕਨੈਕਸ਼ਨ ਜਿਹੜੇ ਉਹ ਕੱਟੇ ਹੋਏ ਨੇ। ਜਿਹੜੀ ਹਦਾਇਤਾਂ ਨੇ ਉਹ ਇਹ ਨੇ ਕਿ ਸਕੂਲ ਵਾਲੇ ਆਪ ਹੀ ਜਿਹੜੀ ਹੈ ਜੀ ਉਹ ਬਿਜਲੀ ਦਾ ਬਿੱਲ ਦੇਣ। ਸਰਕਾਰ ਕਹਿੰਦੀ ਹੈ ਕਿ ਅਸੀਂ ਵਿੱਦਿਆ ਜਿਹੜੀ ਹੈ ਜੀ ਮੁਫਤ ਕੀਤੀ ਹੋਈ ਆ। ਵਿੱਦਿਆ ਜੇ ਮੁਫਤ ਕੀਤੀ ਆ ਤਾਂ ਫਿਰ ਜਿਹੜੇ ਸਕੂਲ ਨੇ ਉਹ ਇਹ ਬਿੱਲ ਕਿੱਥੋਂ ਦੇਣਗੇ? ਮਾਸਟਰਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ ਜੀ, ਉਹ ਕਈ ਮਹੀਨਿਆਂ ਤੋਂ ਤਨਖਾਹਾਂ ਤੋਂ ਖਾਲੀ ਨੇ। ਜੇ ਮਿਲਦੀਆਂ ਵੀ ਹੋਣ ਤਾਂ ਸਕੂਲਾਂ ਦੇ ਬਿਜਲੀ ਦੇ ਬਿੱਲ ਭਰਨੇ ਮਾਸਟਰਾਂ ਦੀ ਜ਼ਿੰਮੇਵਾਰੀ ਤਾਂ ਨਹੀਂ ਹੈਗੀ ਜੀ। ਉੱਥੇ ਬਿਜਲੀ ਦੇ ਕਨੈਕਸ਼ਨ ਵੀ ਜਿਹੜੇ ਉਹ ਕੱਟੇ ਗਏ ਨੇ। ਇੱਕ ਸਾਜ਼ਿਸ਼ ਦੇ ਤਹਿਤ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਵਾਂਝਿਆ ਕਰ ਦਿੱਤਾ ਗਿਆ ਜੀ ਵਿੱਦਿਆ ਤੋਂ, ਤਾਂ ਕਿ ਉਹ ਅਨਪੜ੍ਹ ਰਹਿਣ ਤੇ ਮੁੜ ਕੇ ਫਿਰ ਪਊਏ ਆ ਜੀ ਇਹਦੇ ਉੱਤੇ ਵੋਟਾਂ ਜਿਹੜੀਆਂ ਉਹ ਪਾ ਦੇਣ। ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਕੈਲੰਡਰ ਮਾਮਲੇ ਨੂੰ ਲੈ ਕੇ, ਜਥੇਦਾਰ ਹੁਣਾਂ ਦੀ ਜਿਹੜੀ ਕਾਰਜਕਾਰੀ ਆ ਉਸ ਦੇ ਉੱਤੇ ਕਾਫੀ ਵੱਡੇ ਸਵਾਲ ਉੱਠ ਰਹੇ ਆ। ਉਧਰ ਕਾਫੀ ਜਿਹੜੀਆਂ ਜਥੇਬੰਦੀਆਂ ਨੇ ਮਿਲ ਕੇ ਮੂਲ ਨਾਨਕਸ਼ਾਹੀ ਕੈਲੰਡਰ ਵੀ ਜਾਰੀ ਕੀਤਾ। ਬਿਲਕੁਲ ਜੀ। ਜਿਹੜੇ ਇਹ ਤਾਂ ਮੰਨਣਾ ਪਊਗਾ ਕਿ ਅਕਾਲ ਤਖਤ ਦੇ ਜਥੇਦਾਰ ਜਿਹੜੇ ਨੇ ਜਾਂ ਉਹਨਾਂ ਦੇ ਬਾਕੀ ਸਾਥੀ ਨੇ ਉਹ ਇਸ ਮਸਲੇ ਦੇ ਉੱਤੇ ਟੋਟਲ ਫੇਲ ਹੋਏ ਨੇ ਜੀ। ਧੜੇਬੰਦੀਆਂ ਜਿਹੜੀਆਂ ਜੀ ਉਹ ਕ੍ਰੀਏਟ ਕਰਨ ਦੇ ਵਿੱਚ ਸਫਲ ਜ਼ਰੂਰ ਹੋਏ ਨੇ ਜੀ। ਕਹ ਲਓ ਕਿ ਉਹਨਾਂ ਨੂੰ ਇਸ ਮਾਮਲੇ 'ਚ ਸਫਲਤਾ ਮਿਲੀ ਹੈ ਕਿ ਧੜਿਆਂ ਦੇ ਵਿੱਚ ਜਿਹੜੀ ਆ ਜੀ ਉਹਨਾਂ ਨੇ ਕੌਮ ਵੰਡ ਦਿੱਤੀ ਹੈ। ਉਹ ਚਾਹੇ ਪਾਕਿਸਤਾਨ 'ਚ ਬੈਠੇ ਸਿੱਖ ਹੋਣ ਚਾਹੇ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਸਿੱਖ ਹੋਣ ਜੀ, ਉਹ ਇਸ ਮਸਲੇ ਦੇ ਉੱਤੇ ਵੰਡੇ ਗਏ ਨੇ ਸਾਰੇ ਦੇ ਸਾਰੇ। ਇੱਕ ਵੱਡਾ ਭੰਬਲ ਭੂਸਾ ਜਿਹੜਾ ਜੀ ਉਹ ਕ੍ਰੀਏਟ ਕਰ ਦਿੱਤਾ ਗਿਆ। ਨਾਨਕਸ਼ਾਹੀ ਕੈਲੰਡਰ ਦਾ ਆਵਾਜ਼ ਜਿਹੜਾ ਜੀ ਇਹ ਦਿਨੋਂ ਦਿਨ ਹੋਰ ਡੂੰਘਾ ਜਿਹੜਾ ਜੀ ਉਹ ਹੁੰਦਾ ਜਾ ਰਿਹਾ। ਔਰ ਅਕਾਲ ਤਖਤ ਦੇ ਜਥੇਦਾਰ ਦੀ ਜਿਹੜੀ ਕਾਰਜ ਪ੍ਰਣਾਲੀ ਹੈ ਉਹਦੇ ਉੱਤੇ ਵੀ ਕਿੰਤੂ ਪਰੰਤੂ ਜਿਹੜਾ ਹੋਣਾ ਸ਼ੁਰੂ ਹੋ ਗਿਆ। ਅਕਾਲੀ ਦਲ ਦਿੱਲੀ ਦੇ ਸਿੱਖ ਆਗੂਆਂ ਨੇ ਕਿਹਾ ਹੈ ਕਿ ਅਕਾਲ ਤਖਤ ਤੋਂ ਪਾਰਦਰਸ਼ੀ ਫੈਸਲੇ ਲਈ ਜ਼ਰੂਰੀ ਹੈ ਕਿ ਸੰਬੰਧਿਤ ਜਥੇਦਾਰ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਸਿਆਸਤ ਦੇ ਨਾਲ ਸੰਬੰਧਿਤ ਨਾ ਹੋਵੇ ਜੀ। ਜਿਹੜੇ ਹਰਵਿੰਦਰ ਸਿੰਘ ਸਰਨਾ ਨੇ ਉਹਨਾਂ ਨੇ ਦੋਸ਼ ਲਾਇਆ ਕਿ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰਾਂ ਦਾ ਬੇਟਾ ਮਲਵਿੰਦਰ ਸਿੰਘ ਮਾਰਕੀਟ ਕਮੇਟੀ ਬੜੂਵਾਲੀ ਮੰਡੀ ਦਾ ਚੇਅਰਮੈਨ ਹੈ, ਜਿਹਦੇ ਕਰਕੇ ਹਾਕਮ ਧਿਰ ਵੱਲੋਂ ਉਹਦੇ ਤੇ ਦਬਾਅ ਪਾ ਕੇ ਸਿਆਸੀ ਵਿਰੋਧੀਆਂ ਦੇ ਵਿਰੁੱਧ ਅਕਾਲ ਤਖਤ ਦੀ ਸੱਤਾ ਦੀ ਦੁਰਵਰਤੋਂ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਸਰਨਾ ਨੇ ਇਹ ਵੀ ਦੋਸ਼ ਲਾਇਆ ਜੀ ਕਿ ਨਾਨਕਸ਼ਾਹੀ ਕੈਲੰਡਰ ਦਾ ਜਿਹੜਾ ਕਤਲ ਵੀ ਹਾਕਮ ਧਿਰ ਨੂੰ ਜਿਹੜਾ ਜੀ ਉਹ ਸਿਆਸੀ ਜਿਹੜਾ ਜੀ ਫਾਇਦਾ ਪਹੁੰਚਾਉਣ ਦੇ ਵਾਸਤੇ ਜਿਹੜਾ ਉਹ ਕੀਤਾ ਗਿਆ ਜੀ। ਸੋ ਇਹ ਜਿਹੜੇ ਦੋਸ਼ ਨੇ ਜਥੇਦਾਰ ਦੇ ਉੱਤੇ ਲੱਗ ਰਹੇ ਨੇ, ਜਿਹੜੇ ਅਕਾਲ ਤਖਤ ਦੇ ਜਥੇਦਾਰ ਦੇ ਉੱਤੇ।
ਇਹ ਵੀ ਜਿਹੜਾ ਚਰਚਾ ਦੇ ਵਿੱਚ ਹੈ ਜੀ ਕਿ ਜਿਹੜੇ ਅਕਾਲ ਤਖਤ ਦੇ ਜਥੇਦਾਰ ਨੇ ਉਹਨਾਂ ਦੇ ਮੁੰਡੇ ਦਾ ਜਿਹੜਾ 5 ਤਾਰਾ ਬਣ ਰਿਹਾ ਹੋਟਲ ਹੈ। ਲੋਕ ਤਾਂ ਇਹ ਵੀ ਕਹਿੰਦੇ ਨੇ ਜੀ ਕਿ ਕੁਝ ਸਮਾਂ ਪਹਿਲਾਂ ਜਿਹੜੇ ਗੁਰਦੁਆਰੇ ਦੇ ਬਾਹਰ ਇੱਕ ਮੰਜੀ ਦੇ ਉੱਤੇ ਸਮਾਨ ਕੁਝ ਸਾਲ ਪਹਿਲਾਂ ਉਹ ਵੇਚਦੇ ਹੁੰਦੇ ਸਨ, ਜਿਹੜਾ ਆਪਣੇ ਕੰਘੇ ਵਗੈਰਾ ਦੂਜੇ ਤੀਜੇ, ਇੱਕਦਮ ਉਹਨਾਂ ਕੋਲੇ ਪੈਸਾ ਇੰਨਾ ਕਿੱਥੋਂ ਆ ਗਿਆ ਕਿ 5 ਸਟਾਰ ਹੋਟਲ ਜਿਹੜਾ ਉਹ ਬਣਨਾ ਸ਼ੁਰੂ ਹੋ ਗਿਆ। ਸਵਾਲਾਂ ਦੇ ਘੇਰੇ ਦੇ ਵਿੱਚ ਤਾਂ ਜਥੇਦਾਰ ਜਿਹੜੇ ਉਹ ਆਏ ਹੋਏ ਨੇ ਜੀ ਇਸ ਵੇਲੇ। ਜੀ 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 ਤੇ ਅਗਲੀ ਜਿਹੜੀ ਗੱਲ ਕਰਦੇ ਹਾਂ, ਪੰਜਾਬ ਦਾ ਜਿਹੜਾ ਅਨਾਜ ਹੈ ਇਸ ਟਾਈਮ ਸੁਸਰੀ ਤੇ ਵਪਾਰੀ ਦੋਨੋਂ ਹੀ ਖਾਈ ਜਾ ਰਹੇ। ਇਹ ਇੱਕੋ ਜਿਹੇ ਨੇ ਜੀ, ਸੁਸਰੀਆਂ ਵੀ ਤੇ ਵਪਾਰੀ ਵੀ, ਉਹ ਵੀ ਚੁੱਪ ਕਰਕੇ ਖਾਈ ਜਾਂਦੇ ਆ ਜੀ ਘੁਣ ਵਾਂਗੂ, ਤੇ ਇਹ ਵੀ ਜਿਹੜੇ ਵਪਾਰੀ ਵੀ ਜੀ। ਪੰਜਾਬ ਦੇ ਦੇਸ਼ ਦਾ ਇੱਕੋ ਇੱਕ ਸੂਬਾ ਹੈ ਜਿੱਥੇ ਜਿਣਸਾਂ ਦੀ ਖਰੀਦ ਦੇ ਵਿੱਚ ਸਭ ਤੋਂ ਵੱਧ ਗੜਬੜ ਹੁੰਦੀ ਹੈ ਜੀ। ਜੀ ਜੀ ਪੰਜਾਬ ਦੇ ਕੁਝ ਚੌਲ ਮਿੱਲ ਮਾਲਕ ਜਿਹੜੇ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਦੀ ਹੇਠੀ ਜਿਹੜੀ ਆ ਉਹ ਕਰਵਾ ਰਹੇ ਆ। ਸਿਆਸੀ ਛਤਰੀ ਵਾਲੇ ਕਾਰੋਬਾਰੀ ਜਿਹੜੇ ਆ ਉਹ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਰਗੜਾ ਉਹ ਲਾ ਗਏ ਨੇ। ਸੁਸਰੀ ਵਾਂਗੂ ਸਰਕਾਰ ਦਾ ਅਨਾਜ ਇਹਨਾਂ ਨੇ ਛਕ ਲਿਆ। ਇਹਦੇ ਵਿੱਚ ਪੰਜਾਬ ਦੇ ਗੋਦਾਮਾਂ ਵਿਚਲੀ ਕਣਕ ਦੀ ਫਸਲ ਦਾ ਨੁਕਸਾਨ ਹੋਣਾ ਵੀ ਸ਼ਾਮਲ ਹੈ। ਗੁਆਂਢੀ ਸੂਬਿਆਂ ਦੇ ਵਿੱਚ ਇਦਾਂ ਦੀ ਸਥਿਤੀ ਨਹੀਂ ਹੈ। ਪੰਜਾਬ ਨੇ ਚੌਲਾਂ ਦੀ ਗੁਣਵੱਤਾ ਦੇ ਮਾਮਲੇ ਦੇ ਵਿੱਚ ਹੁਣ ਥੋੜੀ ਸਥਿਤੀ ਜਿਹੜੀ ਆ ਉਹ ਸੁਧਾਰੀ ਹੈ। ਜਿਹੜਾ ਸੈਂਟਰ ਦਾ ਖੁਰਾਕ ਮੰਤਰਾਲਾ ਉਹਦੇ ਵੇਰਵਿਆਂ ਦੇ ਅਨੁਸਾਰ ਪੰਜਾਬ ਦੇ ਵਿੱਚ ਸਾਲ 13-14 ਤੇ 14-15 ਦੇ ਕਣਕ ਤੇ ਝੋਨੇ ਦੀ ਫਸਲ ਦੀ ਖਰੀਦ ਹੋਈ ਹੈ। ਉਸ ਖਰੀਦ ਦੇ ਵਿੱਚ ਗੜਬੜ ਹੋਣ ਦੀਆਂ ਸਭ ਤੋਂ ਵੱਧ ਸ਼ਿਕਾਇਤਾਂ ਪੰਜਾਬ ਚੋਂ ਆਈਆਂ ਨੇ ਜੀ। ਇਹਦੇ ਵਿੱਚੋਂ 2 ਵਰਿਆਂ ਦੀ ਗਿਣਤੀ 135 ਬਣਦੀ ਹੈ, ਜਦਕਿ ਇਹੋ ਗਿਣਤੀ ਹਰਿਆਣੇ ਦੇ ਵਿੱਚ ਸਿਰਫ 72 ਹੈ। ਕੇਂਦਰੀ ਮੰਤਰਾਲਾ ਜਿਹੜਾ ਜੀ ਉਹ ਇਹ ਕਹਿੰਦਾ ਹੈ ਕਿ ਮੁਲਕ ਭਰ ਦੇ ਵਿੱਚੋਂ ਇਹਨਾਂ 2 ਵਰਿਆਂ ਦੇ ਦੌਰਾਨ ਜਿਣਸ ਦੀ ਖਰੀਦ ਦੇ ਵਿੱਚ 321 ਸ਼ਿਕਾਇਤਾਂ ਆਈਆਂ ਨੇ। ਪੰਜਾਬ ਦੇ ਵਿੱਚ 14 ਸ਼ਿਕਾਇਤਾਂ ਦੇ ਵਿੱਚ ਵੱਡੀਆਂ ਗੜਬੜ ਨੇ, 121 ਸ਼ਿਕਾਇਤਾਂ ਛੋਟੀਆਂ ਤੇ ਦਰਮਿਆਨੀ ਗੜਬੜ ਦੇ ਨਾਲ ਜਿਹੜੀਆਂ ਜੀ ਉਹ ਸੰਬੰਧਿਤ ਨੇ ਜੀ। ਮੁਸ਼ਕਲ ਇਹ ਹੈ ਕਿ ਇਹਨਾਂ ਦੇ ਉੱਤੇ ਕਾਰਵਾਈ ਨਹੀਂ ਹੁੰਦੀ। ਕਾਰਵਾਈ ਇਸ ਕਰਕੇ ਨਹੀਂ ਹੁੰਦੀ ਕਿ ਇਹਨਾਂ ਨੂੰ ਸਿਆਸੀ ਜਿਹੜੀ ਛਤਰੀ ਹੈ ਉਹ ਪ੍ਰਾਪਤ ਹੈ। ਕਰੋੜਾਂ ਰੁਪਏ ਦੀ ਜੀਰੀ ਖੁਰਦ-ਬੁਰਦ ਕਰਕੇ ਜਿਹੜੇ ਬਠਿੰਡੇ ਦੇ ਗੁਮਟੀ ਕਲਾਂ ਦੇ 2 ਚੌਲ ਮਿੱਲ ਮਾਲਕ ਜਿਹੜੇ ਨੇ ਜੀ, ਉਹਨਾਂ ਦਾ ਪਤਾ ਹੀ ਨਹੀਂ ਉਹ ਕਿੱਥੇ ਜਿਹੜੇ ਚਲੇ ਗਏ ਨੇ, ਤੇ ਹੁਣ ਉਹਨਾਂ ਦੀ ਸੰਪੱਤੀ ਜਿਹੜੀ ਹੈ ਜੀ ਉਹ ਬੈਂਕ ਵਾਲੇ ਵੇਚ ਰਹੇ ਨੇ। ਜਿਹੜੀ ਕਾਨੂੰਨੀ ਲੜਾਈ ਉਹ ਲੜੀ ਜਾ ਰਹੀ ਹੈ। ਵਿਜੀਲੈਂਸ ਨੇ ਪਿੰਡ ਭਾਈ ਰੂਪਾ ਤੇ ਮੰਡੀ ਕਲਾਂ ਦੀਆਂ 4 ਚੌਲ ਮਿੱਲਾਂ ਖਿਲਾਫ ਕੇਸ ਦਰਜ ਕੀਤੇ। ਇਹਨਾਂ ਨੇ ਕਰੀਬ 13 ਕਰੋੜ ਰੁਪਏ ਦਾ ਘਪਲਾ ਕੀਤਾ ਸੀਗਾ। ਨਵੰਬਰ-ਦਸੰਬਰ 14 ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਇਲਾਕੇ ਦੇ ਇੱਕ ਚੌਲ ਮਿੱਲ ਮਾਲਕ ਨੇ 5 ਕਰੋੜ ਦੀ ਜੀਰੀ ਜਿਹੜੀ ਸੀ ਉਹ ਖੁਰਦ-ਬੁਰਦ ਕਰਤੀ। ਮੋਗੇ ਤੇ ਫਰੀਦਕੋਟ ਦੇ ਵਿੱਚ ਸਿਆਸੀ ਆਗੂਆਂ ਦੇ ਨਜ਼ਦੀਕੀ ਕਰੋੜਾਂ ਦੀ ਜੀਰੀ ਜਿਹੜੀ ਹੈ ਜੀ ਉਹ ਖੁਰਦ-ਬੁਰਦ ਕਰ ਗਏ। ਕੇਂਦਰੀ ਵੇਰਵਿਆਂ ਦੇ ਅਨੁਸਾਰ 2 ਵਰਿਆਂ ਦੇ ਦੌਰਾਨ ਜਿਣਸਾਂ ਦੀ ਖਰੀਦ ਦੇ ਵਿੱਚ ਯੂਪੀ ਚੋਂ 13, ਆਂਧਰਾ ਪ੍ਰਦੇਸ਼ ਚੋਂ 15 ਸ਼ਿਕਾਇਤਾਂ ਮਿਲੀਆਂ। ਇਹ ਜਿਹੜੇ ਸੂਬੇ ਨੇ ਇਹ ਹੇਰਾ ਫੇਰੀ ਵਾਲੇ ਮਾਮਲੇ ਦੇ ਵਿੱਚ ਤਾਂ ਪੰਜਾਬ ਤੋਂ ਬਹੁਤ ਪਿੱਛੇ ਰਹਿ ਗਏ ਨੇ ਜੀ, ਬਹੁਤ ਪਛੜ ਗਏ ਨੇ। ਇਸ ਮਾਮਲੇ ਦੇ ਵਿੱਚ ਪੰਜਾਬ ਦੀ ਜਿਹੜੀ ਹੈ ਜੀ ਉਹ ਝੰਡੀ ਹੈ। ਮੇਰਾ ਖਿਆਲ ਅਵਾਰਡ ਤਾਂ ਬਣਦਾ ਜੀ ਜੇ ਕੋਈ ਇਹੋ ਜਿਹਾ ਸ਼ੁਰੂ ਹੋ ਜਾਵੇ ਤਾਂ। ਬਿਲਕੁਲ ਜੀ, ਮਜੀਠੀਆ ਹੋਣੀ ਜਾ ਕੇ ਲਿਆ ਸਕਦੇ ਨੇ। ਤੇ ਜਿਹੜੀ ਆਪਾਂ ਅਗਲੀ ਜਿਹੜੀ ਹੁਣ ਆਪਾਂ ਗੱਲ ਕਰਾਂਗੇ, ਤੁਹਾਨੂੰ ਬੇਨਤੀ ਕਰਦੇ ਹਾਂ ਅੱਜਨਾਮੇ ਦੇ ਲਈ ਜੀ। ਕੁਝ ਇਸ ਤਰ੍ਹਾਂ ਕਿ ਰਾਜਨੀਤੀ ਦੇ ਇੱਕ ਨਹੀਂ ਰਹਿਣ ਮੋਹਰੇ, ਬਦਲੇ ਮੌਸਮ ਉਹ ਬਦਲਦੇ ਰੰਗ ਵੀ ਆ ਜੀ। ਰਾਜਨੀਤੀ ਦੇ ਇੱਕ ਨਹੀਂ ਰਹਿਣ ਮੋਹਰੇ, ਬਦਲੇ ਮੌਸਮ ਉਹ ਬਦਲਦੇ ਰੰਗ ਮੀਆਂ। ਪੌੜੀ ਪੌੜੀ ਉਹ ਉੱਪਰ ਨੂੰ ਜਾਣ, ਚੜ੍ਹਦੇ ਵੇਲਾ ਵੇਖਣ ਫਿਰ ਬਦਲਦੇ ਮੰਗ ਮੀਆਂ ਜੀ। ਕੱਲ ਸੌਂਪੀ ਸੀ ਜਿੰਨਾ ਕੋਈ ਆਪ ਕੁਰਸੀ, ਲੜਦੇ ਉਹਨਾਂ ਖਿਲਾਫ ਬਿਨ ਸੰਗ ਮੀਆਂ। ਦੂਜੀ ਧਿਰ ਜਦ ਅਹੁਦੇ ਲਈ ਕਰੇ ਵਾਅਦਾ, ਪਹਿਲੇ ਨਾਲ ਤਦ ਲੜਨ ਉਹ ਜੰਗ ਮੀਆਂ ਜੀ। ਜਿਹੜਾ ਦਿੱਲੀ ਪੁਲਿਸ ਦਾ ਮੁਖੀ ਬਣਿਆ, ਇਸੇ ਨਿਯਮ ਦਾ ਖਾਤਾ ਉਹ ਭਰਨ ਲੱਗਾ ਜੀ। ਜਿਹੜਾ ਦਿੱਲੀ ਪੁਲਿਸ ਦਾ ਮੁਖੀ ਬਣਿਆ, ਇਸੇ ਨਿਯਮ ਦਾ ਖਾਤਾ ਉਹ ਭਰਨ ਲੱਗਾ। ਭੁੱਲ ਕੇ ਵਫਾ ਉਹ ਪਹਿਲੜੇ ਮਾਲਕਾਂ ਦੀ ਸੇਵਾ ਮੌਕੇ ਦੇ ਮਾਲਕ ਲਈ ਕਰਨ ਲੱਗਾ ਜੀ ਜੀ ਜੀ। ਤਾਂ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਤੇ ਅੱਜਨਾਮਾ, ਤੇ ਇੱਥੇ ਹੀ ਜਿਹੜਾ ਹੁਣ ਸਮਾਂ ਸਮਾਪਤ ਹੋ ਰਿਹਾ ਹੈ ਪ੍ਰੋਗਰਾਮ ਦਾ। ਤੇ ਬਲਤੇਜ ਪੰਨੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਸਵਾਲਾਂ ਦੇ ਜਵਾਬ ਦਿੱਤੇ, ਬਹੁਤ ਸ਼ੁਕਰੀਆ। ਅਗਲੇ ਬੁਲੇਟਿਨ ਤੱਕ ਲਈ ਧੰਨਵਾਦ, ਸਤਿ ਸ੍ਰੀ ਅਕਾਲ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ, ਸਤਿ ਸ੍ਰੀ ਅਕਾਲ ਜੀ। ਸੋ ਤੁਸੀਂ ਸੁਣ ਰਹੇ ਸੀ ਜੀ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ। ਹੁਣ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਅਗਲੇ ਬੁਲੇਟਿਨ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।